ਜੀ, ਬਿਲकुल। ਅਗਲੀ ਖਬਰ ਵੱਲ ਚਲੀਏ ਤੇ ਉਹ ਲਾਸ ਏਂਜਲਸ ਤੋਂ ਆ ਰਹੀ ਆ। ਲਾਸ ਏਂਜਲਸ ਦੇ ਵਿੱਚ ਕੱਲ੍ਹ ਇੱਕ ਮਾਸ ਸ਼ੂਟਿੰਗ ਹੋਈ ਆ ਔਰੇਂਜ ਕਾਉਂਟੀ ਦੇ ਵਿੱਚ। ਕਹਿੰਦੇ ਵੀ ਐਕਸ ਕੌਪ ਜਿਹੜਾ ਸਾਬਕਾ ਪੁਲਿਸ ਵਾਲਾ ਸੀ, ਉਸਨੇ ਆਪਣੀ ਵਾਈਫ ਨੂੰ ਟਾਰਗੇਟ ਕੀਤਾ, ਜਿਹਦੇ ਨਾਲ 3 ਜਾਣਿਆਂ ਦੀ ਮੌਤ ਹੋ ਗਈ ਤੇ 6 ਜਾਣੇ ਆ ਔਰੇਂਜ ਕਾਉਂਟੀ ਦੇ ਵਿੱਚ ਬੁਰੀ ਤਰ੍ਹਾਂ ਜ਼ਖਮੀ ਹੋਏ ਹੈਗੇ ਆ। ਸ਼ੈਰਿਫ ਜੋ ਡੌਨ ਵਾਰਨਸ ਆ, ਉਹਨਾਂ ਨੇ ਇਹ ਦੱਸਿਆ ਵੀ ਇਹ ਸਾਰਾ ਕੁਝ ਕੱਲ੍ਹ 7 ਵਜੇ ਐਗਜ਼ੈਕਟਲੀ ਸ਼ਾਮ ਨੂੰ ਵਾਪਰਿਆ ਤੇ ਹਜੇ ਤੱਕ ਡਿਟੇਲ ਨਹੀਂ ਪਤਾ ਲੱਗ ਸਕੀ ਵੀ ਕਿਉਂ ਇਸ ਬੰਦੇ ਨੇ ਆਪਣੀ ਵਾਈਫ ਨੂੰ ਤੇ ਉਹਦੇ ਹੋਰ ਵੀ ਜਿਹੜੇ ਸਾਥੀ ਸੀ ਉਹਨਾਂ ਨੂੰ ਗੋਲੀਆਂ ਨਾਲ ਮਾਰ ਮੁਕਾਇਆ। ਜੀ, ਇਹ ਰਿਟਾਇਰਡ ਪੁਲਿਸ ਸਰਜੈਂਟ ਸੀਗਾ, ਪੁਲਿਸ ਵਾਲਾ ਸੀਗਾ ਸਾਬਕਾ ਇਹ, ਜਿਸਨੇ ਸਦਰਨ ਕੈਲੀਫੋਰਨੀਆ ਦੇ ਇੱਕ ਬਾਈਕਰ ਬਾਰ, ਜਿੱਥੇ ਅਕਸਰ ਕਹਿ ਸਕਦੇ ਹਾਂ ਵੀ ਮੋਟਰਸਾਈਕਲ ਚਲਾਉਣ ਵਾਲੇ ਆ ਉਹ ਜੁੜ ਬੈਠਦੇ ਸੀਗੇ, ਉੱਥੇ ਜਾ ਕੇ ਇਹ ਗੋਲੀਆਂ ਚਲਾ ਦਿੱਤੀਆਂ। ਸੋ ਆਪਣੀ ਘਰ ਵਾਲੀ ਤੇ ਨਾਲ ਜਿਹੜਾ ਉਹਦੇ ਰੋਟੀ ਖਾਣ ਦੇ ਲਈ ਆਇਆ ਸੀ ਤੇ ਉਸ ਤੋਂ ਇਲਾਵਾ ਜਿਹੜਾ ਬੰਦੇ ਨੇ ਉਸਨੂੰ ਅਪਰੋਚ ਕਰਨ ਦੀ ਕੋਸ਼ਿਸ਼ ਕੀਤੀ, ਉਹਨੂੰ ਵੀ ਇਸਨੇ ਗੋਲੀਆਂ ਦੇ ਨਾਲ ਭੁੰਨ ਦਿੱਤਾ ਤੇ 6 ਜਣਿਆਂ ਨੂੰ ਹੋਰ ਜ਼ਖਮੀ ਜਿਹੜਾ ਉਹ ਕੀਤਾ। ਕਹਿੰਦੇ ਵੀ ਉਸ ਮੌਕੇ ਲਾਈਵ ਬੈਂਡ ਗਾ ਰਿਹਾ ਸੀਗਾ ਤੇ ਇੱਥੇ ਜਿਹੜੀ ਪਾਪੂਲਰ ਵੀਕਲੀ ਜਿਹੜੀ ਉਹ ਨਾਈਟ ਚੱਲ ਰਹੀ ਸੀ। ਜਿੱਦਾਂ ਹੀ ਗੋਲੀ ਕਾਂਡ ਹੋਇਆ, ਲੋਕ ਇੱਧਰ ਉੱਧਰ ਜਿਹੜੇ ਉਹ ਭੱਜਣੇ ਸ਼ੁਰੂ ਹੋ ਗਏ। ਸੋ ਹੁਣ ਇਸ ਦੇ ਬਾਰੇ ਜਿਹੜਾ ਹੁਣ ਪਤਾ ਲੱਗੂਗਾ। 59 ਸਾਲਾ ਸਨੋਲਿੰਗ ਸੀਗਾ ਇਸ ਦਾ ਨਾਮ। ਇਹ ਵੈਂਚੂਰਾ ਪੁਲਿਸ ਡਿਪਾਰਟਮੈਂਟ ਤੋਂ ਰਿਟਾਇਰਡ ਪੁਲਿਸ ਸਾਰਜੈਂਟ ਜਿਹੜਾ ਉਹ ਰਿਹਾ ਆ। ਇਹਦੀ ਵਾਈਫ ਮੈਰੀ ਸਨੋਲਿੰਗ ਜਿਹੜੀ ਉਹ ਸੀਗੀ, ਇਹਨੇ ਦਸੰਬਰ 2022 ਦੇ ਵਿੱਚ ਇਹਦੇ ਨਾਲ ਡਿਵੋਰਸ ਦੇ ਲਈ ਫਾਈਲ ਕੀਤਾ ਸੀ। ਅਜੇ ਇਹ ਕੇਸ ਚੱਲ ਰਿਹਾ ਸੀਗਾ ਤੇ ਉਸ ਤੋਂ ਬਾਅਦ ਉਸ ਦੇ ਦਰਮਿਆਨ ਹੀ ਇਸ ਨੇ ਜਿਹੜੀ ਆ ਉਹ ਗੋਲੀ ਕਾਂਡ ਨੂੰ ਅੰਜਾਮ ਦਿੱਤਾ। 3 ਦਹਾਕੇ ਵਿਆਹੇ ਰਹੇ ਸੀਗੇ, 2 ਇਹਨਾਂ ਦੇ ਵੱਡੇ ਨਿਆਣੇ ਵੀ ਸੀਗੇ ਤੇ ਫਿਰ ਇਹ ਸਾਰਾ ਕੁਛ ਇਹ ਵਾਪਰਿਆ ਹੈਗਾ ਆ। ਸੋ ਹੁਣ ਲੱਗਦਾ ਇਹੀ ਰਿਹਾ ਵੀ ਆਪਸੀ ਮਤਭੇਦ ਹੀ ਸੀਗੇ ਜਿਹੜਾ ਇਵੈਂਚੁਅਲੀ ਇਸ ਮਾਸ ਸ਼ੂਟਿੰਗ ਦੇ ਵਿੱਚ ਜਾ ਬਦਲੇ। ਈਰਾਨ ਤੇ ਸਾਊਦੀ ਅਰੇਬੀਆ 6 ਮੁਲਕਾਂ ਦੇ ਵਿੱਚ ਹੁਣ ਹੋ ਗਿਆ ਜੋ ਚਾਈਨਾ ਤੇ ਰਸ਼ੀਆ ਦੇ ਨਾਲ ਬ੍ਰਿਕਸ ਦਾ ਜੋ ਇਕਨੋਮਿਕ ਬਲੌਕ ਬਣ ਜਾ ਰਿਹਾ ਉਸ ਨੂੰ ਜੁਆਇਨ ਕਰਨਗੇ। ਯੂਨਾਈਟਿਡ ਅਰਬ ਐਮਿਰੇਟਸ, ਅਰਜਨਟੀਨਾ, ਈਜਿਪਟ ਤੇ ਇਥੋਪੀਆ ਵੀ ਬ੍ਰਿਕਸ ਨੂੰ ਜੁਆਇਨ ਕਰਨਗੇ। ਅੱਜ ਕੱਲ੍ਹ ਬ੍ਰਿਕਸ ਦੇ ਜੋ ਮੈਂਬਰ ਹੈਗੇ ਆ, ਬ੍ਰਾਜ਼ੀਲ, ਰਸ਼ੀਆ, ਚਾਈਨਾ, ਇੰਡੀਆ, ਇਹ ਸਾਰੇ ਇੱਕ ਮੀਟਿੰਗ ਕਰਨ ਲੱਗੇ ਹੋਏ ਹੈਗੇ ਆ ਜੋਹਾਨਸਬਰਗ, ਸਾਊਥ ਅਫਰੀਕਾ ਦੇ ਵਿੱਚ। ਤੇ ਜੇ UAE, ਸਾਊਦੀ ਅਰੇਬੀਆ ਉਸ ਬਲਾਕ ਨੂੰ ਜੁਆਇਨ ਕਰਦਾ ਹੈ, ਫਿਰ ਅਮਰੀਕਾ ਵਾਲਿਆਂ ਦਾ ਸਟੈਂਡ ਕਿਸ ਤਰ੍ਹਾਂ ਦਾ ਹੋਊਗਾ ਇਹ ਆਉਣ ਵਾਲੇ ਦਿਨਾਂ 'ਚ ਹੀ ਪਤਾ ਲੱਗੂਗਾ। ਜੀ, ਸੋ ਇਹ ਵੱਡੀ ਇੱਕ ਜਿਹੜੀ ਹਰਜੋਤ ਸਿੰਘ ਡਿਵੈਲਪਮੈਂਟ ਆ, ਜਿਹਦੇ ਵਿੱਚ ਇਹ ਐਡਾ ਜਿਹੜਾ ਇਕਨੋਮਿਕ ਬਲਾਕ ਆ ਹੋਰ ਤਕੜਾ ਜਿਹੜਾ ਉਹ ਹੋ ਚੁੱਕਾ ਹੈ। ਅਗਲੀ ਗੱਲ ਕਰੀਏ, ਕੱਲ ਵੀ ਆਪਾਂ ਦੱਸਿਆ ਸੀਗਾ ਵੀ 19 ਸਾਲਾਂ ਦੀ ਜਿਹੜੀ ਕੈਲੀਫੋਰਨੀਆ ਕਾਲਜ ਸਟੂਡੈਂਟ ਆ ਜਿਸ ਦੀ ਲਾਸ਼ ਬਰਾਮਦ ਹੋਈ ਸੀ, ਉਸ ਦੇ ਮਾਮਲੇ ਵਿੱਚ ਇੱਕ ਮੁੰਡੇ ਨੂੰ ਜਿਹੜਾ ਆ ਉਹ ਹੁਣ ਚਾਰਜ ਕੀਤਾ ਗਿਆ ਆ। ਉਸ ਉੱਤੇ ਕਿਡਨੈਪਿੰਗ, ਅਪਹਰਨ ਦੇ ਤੇ ਅਟੈਂਪਟਡ ਰੇਪ ਦੇ ਤੇ ਮੌਤ ਦੇ, ਕਿਲਿੰਗ ਦੇ ਜਿਹੜੇ ਚਾਰਜਿਸ ਆ ਇਹ ਲੱਗੇ ਆ। ਇਹ ਕੈਲੀਫੋਰਨੀਆ ਦੀ ਕਾਲਜ ਸਟੂਡੈਂਟ ਸੀਗੀ, ਵਿਟੀਅਰ ਦਾ ਰਹਿਣ ਵਾਲਾ ਇਹ ਬੰਦਾ। ਇਸ ਉੱਤੇ ਇਹ ਦੋਸ਼ ਲਗਾਏ ਗਏ ਨੇ। ਗੈਬਰੀਅਲ ਐਸਪਰਾਜ਼ਾ 20 ਸਾਲਾਂ ਦਾ, ਇਸ ਨੇ ਨਾਟ ਗਿਲਟੀ ਪਲੀ ਕੀਤਾ ਹੈ ਮਰਡਰ ਤੋਂ, ਅਟੈਂਪਟਡ ਮਰਡਰ ਤੋਂ ਇਸ ਨੂੰ ਜਿਹੜਾ ਉਹ ਲੈ ਕੇ। ਸੋ ਕਹਿੰਦੇ ਵੀ ਇਹ ਹੁਣ ਦੇਖਦਾ ਹੋਊਗਾ। ਕਹਿੰਦੇ ਵੀ ਜੇ ਇਹ ਚਾਰਜਿਸ ਜਿਹੜੇ ਲਾਏ ਗਏ ਆ ਇਹ ਸਾਬਤ ਹੋ ਜਾਂਦੇ ਆ ਤਾਂ ਇਸ ਦਾ ਮੈਕਸਿਮਮ ਸੈਂਟੈਂਸ ਲਾਈਫ ਇਨ ਪ੍ਰਿਜ਼ਨ ਵਿਦਆਊਟ ਪੋਸੀਬਿਲਿਟੀ ਆਫ ਪੈਰੋਲ ਹੋ ਸਕਦੀ ਆ। ਐਸਪਰਾਜ਼ਾ ਕਹਿੰਦੇ ਵੀ ਹੁਣ ਇਸ ਨੂੰ ਅਦਾਲਤ ਵਿੱਚ ਅਗਲੀ 25 ਅਕਤੂਬਰ ਨੂੰ ਅਗਲੀ ਹੀਅਰਿੰਗ ਲਈ ਪੇਸ਼ ਕੀਤਾ ਜਾਊਗਾ। ਵਿਟੀਅਰ ਦੇ ਪੁਲਿਸ ਚੀਫ ਅਵੀਵ ਬਾਰ ਉਹਨਾਂ ਨੇ ਕਿਹਾ ਆ ਵੀ ਅਜੇ ਮੋਟਿਵ ਦਾ ਤਾਂ ਸਾਨੂੰ ਪਤਾ ਨਹੀਂ ਆ। ਰਾਈਟ ਨਾਓ ਰੈਂਡਮ ਸਿਲੈਕਸ਼ਨ ਲੱਗ ਰਹੀ ਆ ਇਸ ਕੁੜੀ ਦੀ ਜਿਸ ਦਾ ਇਸ ਨੇ ਕਤਲ ਕੀਤਾ ਹੈਗਾ ਆ। ਸੋ ਪੈਨ ਪਾਰਕ ਦੇ ਨਜ਼ਦੀਕ ਇਹ ਜਿਹੜੀ ਸ਼ੂਟਿੰਗ ਤੇ ਕਿਡਨੈਪਿੰਗ ਕਹਿੰਦੇ ਆ ਇੱਕ ਐਤਵਾਰ ਦੀ ਮਾਰਨਿੰਗ ਨੂੰ ਹੋਈ ਸੀ।